तो सब तो पहले माजिद साहब ये वाक़या जोड़ा होया है और उस तो बाद अगले दिन ही वाक़या हो गया, मुसलसल 3 वाक़यात होए ने। उस तो बाद साढ़े बहुत सारे वज़रा के बयान भी सामने आ रहे हैं। साढ़े वज़ीर तालीम राणा सिकंदर हयात साहब ने कहा है जी असी पंजाब के पता नहीं 14,000 जड़े हैं ने ट्यूशन सेंटर वो फौरी तौर पर बंद कर रहे हैं। क्या ट्यूशन सेंटर सारे बंद कर देना ही ऐसे वाक़यात ना होने की वजह है? बहुत शुक्रिया जी। मेरा ख्याल है कि वाकया दसदा है कि ਜਿਹੜਾ सिस्टम है वो किस हद तक खराब हो चुका है ਤੇ ਉਹਦੇ ਅੰਦਰ ਗਵਰਨੈਂਸ ਦੇ ਕੀ ਮਸਲੇ ਮਸਾਇਲ ਹੈਗੇ ਨੇ। ਬੁਨਿਆਦੀ ਮਸਲਾ ਹੈਗਾ ਕਿ ਹਕੂਮਤ ਬਿਊਟੀਫਿਕੇਸ਼ਨ ਤੇ ਮੇਕਅਪ ਤੇ ਜਿਹੜੇ ਕੰਮ ਕਰ ਰਹੀ ਹੈ ਉਸ ਨਾਲੋਂ ਮੁਆਸ਼ਰੇ ਦੇ ਜਿਹੜੇ ਬੁਨਿਆਦੀ ਮਸਲੇ ਨੇ ਉਹ ਹੱਲ ਨਹੀਂ ਹੋ ਰਹੇ। ਹੁਣ ਜਿਸ ਤਰ੍ਹਾਂ ਤੁਸੀਂ ਮਿਸਾਲ ਦਿੱਤੀ ਹੈ ਇਹ ਪੂਰੇ ਦੇ ਪੂਰਾ ਵਾਕਿਆ ਸਾਡੇ ਮੁਆਸ਼ਰੇ ਦੇ ਸਾਡੇ ਨਿਜ਼ਾਮ ਦੀ ਜਿਹੜੀ ਨਾਕਾਮੀ ਹੈ ਉਹਦੀ ਇੱਕ ਕੇਸ ਸਟੱਡੀ ਹੈ। ਮਿਸਾਲ ਦੇ ਤੌਰ ਤੇ ਉਹ ਜਿਹੜੀ ਖਾਤੂਨ ਟਿਊਸ਼ਨ ਪੜ੍ਹਾਉਂਦੀ ਸੀ ਉਹਦਾ ਬੰਦਾ ਕਿੱਥੇ ਰੇੜੀ ਲਾਉਂਦਾ ਸੀ ਤੇ ਉਹ ਰੇੜੀ ਕਿਸ ਵਜ੍ਹਾ ਤੋਂ ਉੱਥੋਂ ਹਟਾਈ ਗਈ ਤੇ ਉਹਦੇ ਹਾਲਾਤ ਕਿਉਂ ਖਰਾਬ ਹੋਏ, ਇਹ ਪੂਰਾ ਇੱਕ ਸਵਾਲੀਆ ਨਿਸ਼ਾਨ ਹੈ। ਫਿਰ ਉੱਥੇ ਜਿਹੜੇ ਬੱਚੇ ਪੜ੍ਹ ਰਹੇ ਸਨ ਉਹ ਕੋਈ 400 ਰੁਪਇਆ ਮਹੀਨਾ, ਕੋਈ 600 ਰੁਪਇਆ ਮਹੀਨਾ, ਕੋਈ 800 ਰੁਪਇਆ ਮਹੀਨਾ ਦੇ ਰਿਹਾ ਸੀ। ਇਹ ਵੀ ਇੱਕ ਸਵਾਲੀਆ ਨਿਸ਼ਾਨ ਹੈ ਕਿ ਕੀ ਉਹਨਾਂ ਬੱਚਿਆਂ ਦਾ ਕੋਈ ਮੁਸਤਕਬਲ ਸਕੂਲ ਦੇ ਅੰਦਰ, ਸਰਕਾਰੀ ਸਕੂਲ ਦੇ ਅੰਦਰ ਇੰਨਾ ਰੋਸ਼ਨ ਕਿਉਂ ਨਹੀਂ ਸੀ ਕਿ ਉਹਨਾਂ ਨੂੰ ਸ਼ਾਮ ਨੂੰ ਇਸ ਤਰ੍ਹਾਂ 400 600 ਰੁਪਏ ਦੇ ਕੇ ਟਿਊਸ਼ਨ ਪੜ੍ਹਨ ਦੀ ਲੋੜ ਪੈ ਰਹੀ ਸੀ। ਤੀਸਰਾ ਮਸਲਾ ਹੈ ਕਿ ਜਦੋਂ ਛੱਤ ਡਿੱਗ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਮਦਾਦੀ ਕਾਰਵਾਈਆਂ ਕਰਦੇ ਹੋ ਤੇ ਪਤਾ ਚੱਲਦਾ ਹੈ ਕਿ ਉੱਥੇ ਜਿਹੜਾ ਨਿਜ਼ਾਮ ਹੈ, ਇਨਫਰਾਸਟ੍ਰਕਚਰ ਹੈਗਾ ਉਹ ਇਸ ਕਾਬਿਲ ਹੀ ਨਹੀਂ ਕਿ ਉੱਥੇ ਤੁਸੀਂ ਕੋਈ ਵੱਡੀਆਂ ਗੱਡੀਆਂ, ਕੋਈ ਕ੍ਰੇਨ, ਕੋਈ ਇਸ ਤਰ੍ਹਾਂ ਦੀ ਚੀਜ਼ ਆਸਾਨੀ ਨਾਲ ਲੈ ਕੇ ਜਾ ਸਕੋ, ਐਂਬੂਲੈਂਸਾਂ ਜਾਣ, ਛੋਟੀ-ਛੋਟੀਆਂ ਗਲੀਆਂ ਨੇ। ਤੇ ਇਹ ਪੂਰੀ ਦੀ ਪੂਰੀ ਜਿਹੜੀ ਮਿਸਾਲ ਹੈ ਇਹ ਦੱਸਦੀ ਹੈ ਕਿ ਸਿਰਫ ਮੇਕਅਪ ਤੇ ਬਿਊਟੀਫਿਕੇਸ਼ਨ ਤੇ ਕਾਸਮੈਟਿਕਸ ਦਾ ਜਿਹੜਾ ਕੰਮ ਹੈ ਜਿਹੜਾ ਹਕੂਮਤ ਕਰਦੀ ਹੈ ਉਸ ਨਾਲ ਮਸਲੇ ਹੱਲ ਨਹੀਂ ਹੁੰਦੇ। ਮਸਲੇ ਉਸ ਤੋਂ ਕਿੱਥੇ ਵੱਡੇ ਨੇ। ਤੇ ਇਹ ਜਿਹੜੇ ਤੁਸੀਂ ਹੁਣ ਅਗਲੀ ਗੱਲ ਕੀਤੀ ਕਿ ਉਸ ਤੋਂ ਬਾਅਦ ਜਿਹੜੇ ਉੱਥੇ ਵਜ਼ੀਰਾਂ ਦੇ ਦੌਰੇ ਸ਼ੁਰੂ ਹੋਏ ਤੇ ਗਲੀਆਂ ਦੇ ਖੱਡੇ ਵੀ ਭਰਨੇ ਸ਼ੁਰੂ ਹੋ ਗਏ, ਸਟਰੀਟ ਲਾਈਟਾਂ ਵੀ ਠੀਕ ਹੋ ਗਈਆਂ, ਉਸ ਤੋਂ ਬਾਅਦ ਉੱਥੇ ਪੈਚ ਵਰਕ ਵੀ ਹੋ ਗਿਆ, ਉਸ ਤੋਂ ਬਾਅਦ ਜਿਹੜੇ ਉੱਥੇ ਫੁੱਟਪਾਥਾਂ ਨੇ ਮੈਂ ਵੇਖ ਰਿਹਾ ਸੀ ਉਹਨਾਂ ਤੇ ਪੀਲਾ ਤੇ ਕਾਲਾ ਰੰਗ ਵੀ ਹੋ ਗਿਆ। ਉਸ ਤੋਂ ਬਾਅਦ ਜਿੱਥੇ ਮੈਡਮ ਨੇ ਜਾਣਾ ਸੀ ਉੱਥੇ ਉਹ ਤਰੱਕੀਆਤੀ ਕੰਮ ਵੀ ਉਹਨਾਂ ਨੇ 24 ਘੰਟੇ ਦੇ ਅੰਦਰ ਕਰ ਦਿੱਤੇ। ਇਹ ਜਿਹੜੀ ਮਿਸਾਲ ਹੈ ਇਹ ਹਕੂਮਤ ਦੀ ਨਾਕਾਮੀ ਦੀ ਇੱਕ ਬੜੀ ਵਜ੍ਹਾ ਹੈ ਕਿ ਜਿੱਥੇ ਚੀਫ ਮਿਨਿਸਟਰ ਨਹੀਂ ਪਹੁੰਚ ਸਕਦਾ ਉੱਥੇ ਦੇ ਲੋਕ ਕੀ ਗਾਰਾਂ 'ਚ ਰਹਿਣਗੇ, ਉੱਥੇ ਦੇ ਲੋਕਾਂ ਦੇ ਮੁਕੱਦਰ 'ਚ ਕੀ ਉੱਥੇ ਉਬਲਦੇ ਗਟਰ ਹੈਗੇ ਨੇ, ਤੰਗ ਗਲੀਆਂ ਹੈਗੀਆਂ ਨੇ, ਉੱਥੇ ਕੋਈ ਲਾਈਟ ਨਹੀਂ ਹੁੰਦੀ। ਇਹ ਪੂਰਾ ਵਾਕਿਆ ਇਹਦੀ ਜਿੰਨੀ ਟਾਈਮਲਾਈਨ ਹੈਗੀ ਹੈ ਉਹਦੇ ਅੰਦਰ ਇੱਕ ਇਵੈਂਟ ਤੁਹਾਨੂੰ ਦੱਸ ਰਿਹਾ ਹੈ ਕਿ ਹਕੂਮਤ ਕਿਸ ਤਰ੍ਹਾਂ ਨਾਕਾਮ ਹੈ। ਸਹੀ ਗੁਲਬਰਗ ਦੇ ਅੰਦਰ 4 ਟਫ ਟਾਈਲਾਂ ਲਾ ਕੇ ਡਰੋਨ ਦੀ ਫੁਟੇਜ ਬਣਾ ਕੇ ਪੈਕੇਜ ਬਣਾ ਦੇਣਾ ਤੇ ਕਹਿਣਾ ਜੀ ਕਿ ਲਾਹੌਰ ਬਦਲ ਰਹਾ ਹੈ, ਉਹ ਤੁਹਾਡੇ ਹਾਲਾਤ ਦੀ ਅਕਾਸੀ ਨਹੀਂ ਕਰਦਾ। ਇਹ ਜਿਹੜੇ ਮਹੱਲੇ ਹੈਗੇ ਨੇ, ਇਹ ਜਿਹੜੀਆਂ ਤੰਗੋ ਤਾਰੀਕ ਗਲੀਆਂ ਨੇ, ਇਹ ਤੁਹਾਨੂੰ ਦੱਸਦੀਆਂ ਨੇ ਕਿ ਹਕੂਮਤ ਦਾ ਅਸਲੀ ਕੰਮ ਕੀ ਹੈ ਜਿਹੜੀ ਹਕੂਮਤ ਨਹੀਂ ਕਰ ਰਹੀ। ਤੇ ਹੋਣਾ ਤੇ ਇਹ ਚਾਹੀਦਾ ਸੀ ਕਿ ਜਿੰਨੇ ਟਿਊਸ਼ਨ ਸੈਂਟਰ ਹੈਗੇ ਨੇ, ਤੁਹਾਨੂੰ ਯੂਨੀਸੈਫ 2025 ਦੀ ਰਿਪੋਰਟ ਦਾ ਮੈਂ ਤੁਹਾਨੂੰ ਰੈਫਰੈਂਸ ਦੇਣਾ, 1 ਕਰੋੜ ਬੱਚਾ ਪੰਜਾਬ ਦੇ ਅੰਦਰ ਸਕੂਲਾਂ 'ਚ ਨਹੀਂ ਜਾ ਰਿਹਾ। ਹੁਣ ਅਗਰ ਤੁਸੀਂ ਕ੍ਰੈਕਡਾਊਨ ਕਰੋਗੇ, ਟਿਊਸ਼ਨ ਸੈਂਟਰ ਦੀ ਹਿਫਾਜ਼ਤੀ ਇਕਦਾਮਾਤ ਵੀ ਨਹੀਂ ਉਠਾਓਗੇ, ਉਹ 1 ਕਰੋੜ ਤੋਂ 1 ਕਰੋੜ 10 ਲੱਖ ਹੋ ਜਾਏਗਾ ਤਾਂ ਕਿਸੇ ਨੂੰ ਕੀ ਫਰਕ ਪਵੇਗਾ। 1 ਕਰੋੜ ਦੇ ਸਕੂਲ ਦੇ ਬਾਹਰ ਹੋਣ ਦਾ ਕਿਸੇ ਨੂੰ ਕੋਈ ਫਰਕ ਨਹੀਂ ਹੈ ਤੇ 5-10 ਲੱਖ ਹੋਰ ਬੱਚਾ ਸਕੂਲੋਂ ਨਿਕਲ ਜਾਏਗਾ, ਤਾਲੀਮ ਦੇ ਦਾਇਰੇ ਤੋਂ ਨਿਕਲ ਜਾਏਗਾ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਮਸਲਾ ਨਹੀਂ ਹੋਏਗਾ। ਤੇ ਬੁਨਿਆਦੀ ਮਸਲਾ ਇਹੀ ਹੈ ਕਿ ਹਕੂਮਤ ਨੂੰ ਬੜੇ ਬੁਨਿਆਦੀ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਗਵਰਨਮੈਂਟ ਦਾ, ਮੁਆਸ਼ਰੇ ਦਾ ਸਟਰਕਚਰ, ਨਿਜ਼ਾਮ ਬਿਹਤਰ ਹੋਏ। ਉੱਤੇ ਲੇਪਾ ਪੋਤੀ ਕਰਕੇ, ਮੇਕਅਪ ਕਰਕੇ ਤੁਸੀਂ 4 ਦਿਨ ਤੇ ਆਪਣੇ ਮਸਲੇ ਲੁਕਾ ਸਕਦੇ ਹੋ, ਛੁਪਾ ਸਕਦੇ ਹੋ, ਲੇਕਿਨ ਫਿਰ ਮਸਲਾ ਉੱਥੇ ਦਾ ਉੱਥੇ ਹੀ ਰਹੇਗਾ। ਸਹੀ ਹੈ। ਫੈਜ਼ੀ ਸਾਹਿਬ, ਕੱਲ ਜਦੋਂ ਮੈਂ ਉੱਥੇ ਗਿਆ ਹੋਇਆ ਸੀਗਾ ਤੇ ਬਹੁਤ ਸਾਰੇ ਜਿਹੜੇ ਹਾਦਸੇ ਦੇ ਸ਼ਿਕਾਰ ਬੱਚੇ ਨੇ ਉਹਨਾਂ ਦੇ ਮਾਪਿਆਂ ਨਾਲ ਗੱਲ ਹੋਈ ਤੇ ਬੜਾ ਇੱਕ ਦਿਲ ਦਹਿਲਾ ਦੇਣ ਵਾਲਾ ਇੰਕਸ਼ਾਫ ਹੋਇਆ ਕਿ ਜਿਹੜਾ ਉੱਥੇ ਹਾਦਸੇ ਥੋੜੀ ਦੂਰੀ ਕਿ 500 ਮੀਟਰ ਦੂਰ ਜਿਹੜਾ ਹਸਪਤਾਲ ਹੈ, ਤਹਿਸੀਲ ਹਸਪਤਾਲ ਕਾਨਾ THQ, ਉਹਨੇ ਦੱਸਿਆ ਜੋ ਹਾਦਸਾ ਹੋਇਆ ਹੈ ਤੇ ਹਾਦਸੇ ਤੋਂ ਬਾਅਦ ਜਦੋਂ ਬੱਚੇ ਉੱਥੇ ਪਹੁੰਚੇ ਨੇ ਤੇ ਐਮਰਜੈਂਸੀ ਦੇ ਵਿੱਚ ਬੱਚਿਆਂ ਨੂੰ ਦੇਣ ਵਾਸਤੇ कोई एमरजेंसी अद्वियात मौजूद नहीं सन, हत्ता कि पट्टियां भी नहीं सन। और बहुत सारे वालदैन ने ऑन स्क्रीन मीडिया के सामने एक गल कही है कि जनाब असी अपने पैसों के नाल लिया के पट्टियां और अद्वियात जड़ियां है ने वो एमरजेंसी डॉक्टरों को दित्तियां कि साडे बच्चों की जान बचाओ।
ਤੇ ਫੈਜ਼ੀ ਸਾਹਿਬ ਤੁਸੀਂ ਅਸੀਂ ਕਈ ਵਰਜ਼ਨ ਸੁਣਦੇ ਆ ਰਹੇ ਹਾਂ ਜੀ, ਇੰਨੇ ਅਰਬ ਲਾਤਾ ਹੈਲਥ ਦੇ ਉੱਤੇ, ਇਹ ਹੋ ਗਿਆ ਫਲਾਂ ਹੋ ਗਿਆ। ਕਿਆ ਲਾਹੌਰ ਦੀਆਂ ਫੁੱਟਪਾਥ ਸਜਾਣੇ ਜ਼ਰੂਰੀ ਨੇ ਜਾਂ ਲਾਹੌਰ ਦੇ ਜਾਂ ਪੂਰੇ ਪੰਜਾਬ ਦੇ ਜਿਹੜੇ ਹੈ ਨੇ ਉਹ ਸਕੂਲ ਹਸਪਤਾਲ ਜਿਹੜੇ ਨੇ ਉਹਨਾਂ ਨੂੰ ਬਿਹਤਰ ਬਣਾਉਣਾ ਜ਼ਰੂਰੀ ਹੈ? देखो रिजवान मियां गल है कि खूबसूरतियां भी होनियां चाहिए ने, सिर्फ लाहौर ही नहीं पूरे पंजाब विच पूरे पाकिस्तान दे विच, उहदे च भी कोई शक नहीं। हाँ यह सवाल जरूर है, माजिद होरां भी गल कीती, तुसीं भी गल कीती कि असल काम जिहड़े ने पहले वो करने पैणगे और असल कामां वल जाना पैगा, उहनां ते नज़र मारनी पैगी और कोई हथी भी काम करने पैणगे। मैनूं बड़ा अफसोस है कि मासूम बच्चे जान तो चले गए और माँ प्यो दियां जो मैं हावां सिसकियां देखियां तो सच्ची गल है कि अपने बच्चे वेख के भी कलेजे नूं हथ पैंदा है। मगर गल सिर्फ यही है कि यह पूरे निज़ाम दे विच ततहीर दा सफाई दा अमल बहुत जरूरी है। तुसीं जिवें किहा कि अगर तहसील हस्पताल दे विच काने दी अगर उत्थे पट्टियां नहीं ने, उत्थे फौरी तिब्बी इमदाद नहीं मिल सकती, फस्ट एड नहीं जिहड़ी पहुंच पा सकती, बच्चों को बचाया नहीं जा सकता, बच्चों दी सट्टां ते मरहम नहीं लाया जा सकता, पट्टी नहीं बन्नी जा सकती, तो फिर ते उस जिहड़े हैल्थ दे मामलात ने उन्होंने भी पूछना चाहिए और पूछ लेना चाहिए। और बड़ी सीधी जी गल है कि सारी जिंदगी असी आप 35 साल तो लिखी जा रहे हैं कि ये होना चाहिए वो होना चाहिए, लिहाजा किदों होएगा, वो करना तो पै ना। और दूसरी गल है कि गुरबत मईशत के मामलात के तहत जिस तरह बच्चों को पढ़ाने का मामला और अज किनियां जिहड़ियां ने किन्ना को बंदा फीसां दे सकता है। लिहाजा मैं ते फिर वही मुतालबा दोहरावांगा कि निसाब भी एक होवे, किताब भी एक होवे ते यूनीफॉर्म है ते फिर वो एक होवे। और उत्थे है नहीं कि गुलबर्ग दे स्कूल दे कोई उत्तों नहीं उतरे और काने दी कच्ची बस्ती दे बच्चे जिहड़े ने उन्होंने कोई चीज ना मिले। यह तो बड़ी सीधी जी गल है और हर बंदे का यही मुतालबा होना चाहिए, गल होनी चाहिए और यही जुमला होना चाहिए कि निसाब भी किताब भी की जाए। और खास तौर पर देखो पूरी दुनिया के अंदर जिहड़े 3 महकमे ने ना उन्हां दे उत्ते ते कोई हुकूमत या रियासत कंप्रोमाइज नहीं करती, सानू भी उस पासे जाना पेगा। एक ते जिहड़ी तालीम है बुनियादी वो मिलनी चाहिए, फ्री मिलनी चाहिए और इक्को जिहा निसाब होना चाहिए जिहड़ा मैं अर्ज कर रहा। दूसरी चीज हॉस्पिटल हस्पताल और सेहत के मामलात। तीसरा पुलिस का निज़ाम जिहड़ा है, ये 3 ਉਹ ਨੇ ਜਿਨ੍ਹਾਂ ਦੇ ਵਿੱਚ ਤਨਖਾਹਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਕਿ ਨਾ ਫਿਰ ਟਿਊਸ਼ਨ ਦੀ ਲੋੜ ਪਵੇ, ਨਾ ਫਿਰ ਪ੍ਰਾਈਵੇਟ ਹਸਪਤਾਲ ਜਾਣਾ ਪਵੇ और ना फिर ਜਿਹੜਾ ਹੈ ਉਹ ਅਗਰ ਪੁਲਿਸ ਵਾਲੇ ਦੀ ਆਪਣੀ ਘਰ ਦੇ ਅਖਰਾਜਾਤ ਪੂਰੇ ਨਹੀਂ ਹੋ ਰਹੇ ਤੇ ਉਹ ਰਿਸ਼ਵਤ ਵਾਲੇ ਪਾਸੇ ਟੁਰ ਪੈਗਾ। ਇਹ ਤਿੰਨਾਂ ਮਹਿਕਮੇ ਸਭ ਤੋਂ ਅੱਛੀਆਂ ਤਨਖਾਹਾਂ ਹੋਣੀਆਂ ਚਾਹੀਦੀਆਂ ਨੇ, ਪੂਰੇ ਪਾਕਿਸਤਾਨ ਵਿੱਚ ਹੋਣੀਆਂ ਚਾਹੀਦੀਆਂ ਨੇ। ਹਾਂ ਇੱਕ ਹੋਰ ਚੀਜ਼ ਵੀ ਹੈ, ਮੇਰਾ ਖਿਆਲ ਇਹਦੇ ਤੇ ਵੀ ਇੱਕ ਜੁਮਲਾ ਕਹਿ ਲੈਣਾ ਚਾਹੀਦਾ ਹੈ ਕਿ ਇੱਕ ਤੇ ਜਿਹੜਾ ਸਾਡੇ ਮੁਆਸ਼ਰੇ ਦੇ ਅੰਦਰ ਹੁਣ ਹੋ ਗਿਆ ਨਾ ਕਿ टीवी ऑन ने, मोबाइल ऑन ने, मावां दे हथ भी प्योवां दे हथ भी और बच्चे दा सिरों भार लाने वास्ते कि आप नहीं तवज्जो देनी पढ़ाई वास्ते ते ट्यूशनां ते ला दियो। मेरा ख्याल है कि अगर निज़ाम तालीम बेहतर हो जाएगा तो फिर ट्यूशन सेंटर भी देखने की जरूरत नहीं पैगी। सही है। अच्छा माहिर साहब ਕੱਲ ਸਾਨੇ ਜਿਹੜਾ ਕਾਨਾ ਸੀਗਾ ਉਹਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਕਿ ਜਦੋਂ ਲੋਕਾਂ ਨੇ ਹੈਲਪਲਾਈਨ ਤੇ ਕਾਲ ਕੀਤੀ ਹੈ ਤੇ ਰੈਸਕਿਊ 1122 ਜਦੋਂ ਰਿਸਪੌਂਡ ਟਾਈਮ ਸੀਗਾ ਉਹਦਾ बहुत सारे वालदैन का कहना, अहले इलाका का कहना है कि 27 मिनटों तो बाद जाके पहली गड्डी आई है 1122 की और वो भी यानी कि उन्होंने को जो मौजूद होंगे थोड़ा बहुत समान वो सीगा, हैवी समान नहीं सी उन्होंने कोल। तो सर ये 1122 के उत्ते तो अरबां रुपये का बजट है इन्हों का, इन्नी जदीद गड्डियां जदीद मशीनरी, लेकिन यह मतलब है कि सारी जदीद मशीनरी जी है सिर्फ पोस्ट इलाकों के इर्द गिर्द जो कायम ने 1122 उत्थे मौजूद होंगी है, जी कच्ची बादी ने साइड उत्थे शायद सिर्फ एक गड्डी खड़ी करके समझ ड्यूटी पूरी होगी साड़ी। देखो फिर गल घूम फिर के उत्थे ही आ जाती है कि सारा ਜਿਹੜਾ ਵਾਕਿਆ ਇਹਦੀ ਇੱਕ ਇੱਕ ਚੀਜ਼ ਤੁਹਾਨੂੰ ਦੱਸਦੀ ਹੈ ਕਿ ਸਿਸਟਮ ਕਿੱਥੇ ਕਿੱਥੇ ਨਾਕਾਮ ਹੈ, ਕੋਲੈਪਸ ਕਰ ਗਿਆ ਸਿਸਟਮ। ਮਿਸਾਲ ਦੇ ਤੌਰ ਤੇ ਅਗਰ ਰੈਸਕਿਊ 1122 27 ਮਿੰਟ ਦੀ ਬਜਾਏ 13 ਮਿੰਟ ਚ ਵੀ ਆ ਜਾਂਦੀ ਜਾਂ 8 ਮਿੰਟ ਚ ਵੀ ਆ ਜਾਂਦੀ ਤੇ ਕਿਆ ਉਹ ਗਲੀਆਂ ਇਸ ਕਾਬਲ ਹੈਗੀਆਂ ਨੇ ਕਿ ਉੱਥੇ ਉਹ ਭਾਰੀ ਮਸ਼ੀਨਰੀ ਜਿਹੜੀ ਹੈ ਉਹ ਕਰੇਨਾਂ ਜਿਹੜੀਆਂ ਹੈਗੀਆਂ ਨੇ ਜਾਂ ਜਿਹੜੇ ਹਾਲਾਤ ਹੈਗੇ ਨੇ ਉੱਥੇ ਪਹੁੰਚਾਏ ਜਾਣ। ਮੇਰਾ ਨਹੀਂ ਖਿਆਲ, ਤੁਸੀਂ ਕੋਈ ਇਲਾਕਾ ਵੇਖ ਕੇ ਆਏ ਹੋ, ਅਸੀਂ ਵੀ ਵੇਖਿਆ, ਬੜੇ ਹਾਲਾਤ ਬੜੇ ਮੁਸ਼ਕਿਲ ਤੇ ਪਰੇਸ਼ਾਨੀ ਵਾਲੇ ਹੈਗੇ ਨੇ। ਤੇ ਕਿਆ ਹਕੂਮਤ ਨੇ ਇਸ ਗੱਲ ਤੇ ਕੋਈ ਪਲਾਨ ਪਹਿਲੇ ਬਣਾਇਆ ਹੈ? 20 ਸਾਲ ਤੋਂ 1122 ਬਣ ਗਈ ਕਿ ਅਗਰ ਕਿਸੇ ਤੰਗ ਗਲੀ ਦੇ ਅੰਦਰ ਕੋਈ ਇਸ ਤਰ੍ਹਾਂ ਦਾ ਰੈਸਕਿਊ ਦਾ ਮਸਲਾ ਹੋ ਜਾਂਦਾ ਹੈ
ਤੇ ਉਹਦੇ ਵਾਸਤੇ ਤੁਹਾਡੇ ਕੋਲ ਕੀ ਸਫੀਸ਼ੀਐਂਟ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਕਹਿ ਸਕੋ ਕਿ ਹਾਂ ਜੀ ਅਸੀਂ ਤੰਗ ਗਲੀਆਂ ਦੇ ਮਸਲੇ ਵੀ ਹੱਲ ਕਰ ਲਵਾਂਗੇ? ਕਿ ਸਮਾਰਟ ਵਹੀਕਲ, ਇਸ ਤਰ੍ਹਾਂ ਸਮਾਰਟ ਗੱਡੀਆਂ, ਹਾਂਜੀ ਬਿਲਕੁਲ ਜੀ। ਤੇ ਇਸ ਵਾਸਤੇ ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਕਿਸੇ ਸਾਨੇ ਤੇ ਗੱਲ ਕਰਦੇ ਹੋ, ਜਿਸ ਤਰ੍ਹਾਂ ਤੁਸੀਂ ਹਸਪਤਾਲ ਦੀ ਗੱਲ ਕੀਤੀ, ਜਿਸ ਤਰ੍ਹਾਂ ਮਰੀਮ ਨਵਾਜ਼ ਸ਼ਰੀਫ ਦੇ ਵਿਜ਼ਿਟ ਤੋਂ ਪਹਿਲੇ ਸੜਕਾਂ ਠੀਕ ਹੋ ਰਹੀਆਂ ਸਨ, ਸਾਫ਼ ਸੁਥਰੇ ਪਾਣੀ ਦੀਆਂ ਗੱਡੀਆਂ ਆ ਰਹੀਆਂ ਸਨ, ਸਾਫ਼ ਸੁਥਰੇ ਪੰਜਾਬ ਦੀਆਂ, ਉਸ ਤੋਂ ਇਹ ਗੱਲ ਵਾਜ਼ਿਹ ਹੁੰਦੀ ਹੈ ਕਿ ਇਲਾਕੇ ਤਰਜੀਹਾਤ ਵਿੱਚ ਸ਼ਾਮਿਲ ਨਹੀਂ ਨੇ। ਇਹ ਜਿੰਨੇ ਵੀ ਇਲਾਕੇ ਨੇ ਇਹਨਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਹੈ, ਕਿਉਂਕਿ ਇੱਥੇ ਗਰੀਬ ਆਦਮੀ ਰਹਿੰਦਾ ਹੈ, ਲੋਅਰ ਕਲਾਸ ਰਹਿੰਦੀ ਹੈ, ਤੇ ਇੱਥੇ ਤੁਸੀਂ ਅਗਰ ਕੋਈ ਕੰਮ ਕਰੋਗੇ ਉਹਦੇ ਵਾਸਤੇ ਜ਼ਿਆਦਾ ਮਿਹਨਤ ਲੱਗੇਗੀ ਤੇ ਉਹਦਾ ਕੋਈ ਰਿਵਾਰਡ ਨਹੀਂ। ਗੁਲਬਰਗ 'ਚ ਕੰਮ ਕਰੋਗੇ, ਮਾਡਲ ਟਾਊਨ 'ਚ ਕੰਮ ਕਰੋਗੇ। ਹੁਣ ਡਿਫੈਂਸ ਨੂੰ ਜਿਹੜੀ ਸੜਕ ਜਾ ਰਹੀ ਹੈ ਉਹਦੇ ਤੇ 4-4 ਅੰਡਰਪਾਸ ਤੇ ਫਲਾਈਓਵਰ ਬਣਾਏ ਗਏ, 10-12 ਅਰਬ ਰੁਪਏ ਇੱਕ ਰੋਡ ਤੇ ਲਾਤਾ ਗਿਆ, ਕਿਉਂਕਿ ਜੀ ਸ਼ਹਿਰ ਤੋਂ ਡਿਫੈਂਸ ਜਾਣ ਵਾਲਿਆਂ ਨੂੰ ਮਸਲਾ ਪਰੇਸ਼ਾਨੀ ਕੋਈ ਨਾ ਹੋਏ। ਲੇਕਿਨ ਬਾਕੀ ਜਿਹੜੇ ਲੋਅਰ ਕਲਾਸ ਦੇ ਇਲਾਕੇ ਨੇ ਉੱਥੇ ਅਗਰ ਕੋਈ ਤਾਜ ਬਾਗ ਜਾਂ ਤਾਜਪੁਰੇ ਕੋ ਅੰਡਰਪਾਸ ਬਣਨਾ ਹੈ ਤੇ ਉਹ 15 ਸਾਲ ਤੋਂ ਫਾਈਲਾਂ 'ਚ ਹੀ ਬਣ ਰਿਹਾ ਹੁੰਦਾ ਹੈ। ਕਾਨਾਂ ਦੀ ਸੜਕਾਂ ਦਾ ਕੀ ਕਰਨਾ ਹੈ, ਉੱਥੇ ਸੀਵਰੇਜ ਦਾ ਕੀ ਕਰਨਾ ਹੈ, ਉਹਦੇ ਤੇ ਕੋਈ ਤਵੱਜੋ ਨਹੀਂ ਹੁੰਦੀ। ਮੇਰਾ ਖਿਆਲ ਹੈ ਕਿ ਜਦੋਂ ਅਸੀਂ ਇਹਨੂੰ ਗੱਲ ਕਰਨੇ ਆ ਨਾ ਕਿ ਇਹ ਮਲਟੀ ਡਾਈਮੈਂਸ਼ਨਲ ਇਸ਼ੂਜ਼ ਹੈਗੇ ਨੇ, ਇਹਨਾਂ ਦੀਆਂ ਪਰਤਾਂ ਹੈਗੀਆਂ ਨੇ, ਤਾਵਾਂ ਹੈਗੀਆਂ ਨੇ, ਜਿਹੜੀ ਤੈਅ ਤੁਸੀਂ ਕੱਢਦੇ ਹੋ ਉਹਦੇ ਅੰਦਰੋਂ ਕੋਈ ਮਸਲਾ ਨਿਕਲਦਾ ਹੈ। ਇਸ ਵਾਸਤੇ ਇਸ ਚੀਜ਼ ਨੂੰ ਇੱਕ ਕੇਸ ਸਟੱਡੀ ਬਣਾਉਣਾ ਚਾਹੀਦਾ ਹੈ। ਵੈਸੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਤੇ ਕੋਈ ਮਜ਼ੀਦ ਕੰਮ ਹੋਏਗਾ, 2-4 ਦਿਨ ਦੇ ਅੰਦਰ ਕੋਈ ਹੋਰ ਮਸਲਾ ਆ ਜਾਏਗਾ ਤੇ ਲੋਕੀ ਭੁੱਲ ਜਾਣਗੇ। ਲੇਕਿਨ ਇਹ ਮਸਲਾ ਤੁਹਾਨੂੰ ਇਸ ਗੱਲ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਇਹ ਬੜੇ ਛੋਟੇ-ਛੋਟੇ ਕਦਮ ਉਠਾਉਣ ਦੀ ਜ਼ਰੂਰਤ ਹੈਗੀ ਹੈ। ਬਿਲਕੁਲ ਲੋਅਰ ਲੈਵਲ ਤੋਂ ਸਟਾਰਟ ਕਰਨ ਦੀ ਲੋੜ ਹੈਗੀ ਹੈ, ਉਸ ਤੋਂ ਬਾਅਦ ਇਹ ਮਸਲਾ ਹੱਲ ਹੋ ਸਕਦਾ ਹੈ। ਸਹੀ ਹੈ।